ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬ੍ਰਾਹਮਣਵਾਦ ਦੇ ਭੰਬਲ ਭੂਸੇ ਦੀ ਕਿ ਕਿਸ ਤਰ੍ਹਾਂ ਜਿਹੜਾ ਬ੍ਰਾਹਮਣਵਾਦ ਦਾ ਸਭ ਤੋਂ ਪਾਵਰਫੁਲ ਹਥਿਆਰ ਹੈ ਉਹ ਕਨਫਿਊਜ਼ਨ ਪਾਉਣਾ ਯਾਨੀ ਕਿ ਭੰਬਲ ਭੂਸਾ ਪੈਦਾ ਕਰਨਾ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਕਿਸਾਨ ਮੋਰਚੇ ਨਾਲ ਨਜਿੱਠਣ ਲਈ ਵੀ ਜਿਹੜੇ ਮੋਦੀ ਦੇ ਮੰਤਰੀਆਂ RSS ਦੇ ਜਿਹੜੀ ਕਾਰਕੁਨਾਂ ਅਤੇ ਉਹਨਾਂ ਦੀ ਪ੍ਰੋਪੇਗੈਂਡਾ ਜਿਹੜੀ ਮਸ਼ੀਨਰੀ ਹੈ ਵਜੋਂ ਭਾਂਤ-ਭਾਂਤ ਦੀ ਜਿਹੜੀਆਂ ਬੋਲੀਆਂ ਨੇ ਉਹ ਬੋਲ ਰਹੀ ਹੈ। ਸੋ ਇਸ ਦਾ ਮਕਸਦ ਹੈ ਭੰਬਲ ਭੂਸੇ ਦਾ ਚੱਕਰ ਵਿਊ ਖੜਾ ਕਰਕੇ ਕਿਸਾਨ ਲਹਿਰ ਨੂੰ ਲੀਹੂ ਲਾਉਣਾ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो जिहड़ा पंजाबी दा भंबल भूसा लफज है बहुत खूबसूरत लफज है। बेशक असीं इहनूं कन्फ्यूजन लफज जिहड़ा अजकल अंग्रेजी च इस्तेमाल हुंदा है उहदी ट्रांसलेशन लई करदे हैं, पर कन्फ्यूजन दा भी मतलब महदूद रह जांदा है। भंबल भूसा एक वड्डी गेम नूं दिखांदा है जिस दे विच हनेरा कई वार तुहानूं चानण लगण लग जांदा है, चानण वाली थां जिहड़ी है ਉਹ हनेरा लगदी है ਤੇ ਕਈ ਵਾਰੀ ਤੁਸੀਂ ਦੋਨਾਂ ਦੇ ਵਿਚਕਾਰ ਅੱਧਾ ਵੇਲਾ ਉੱਥੇ ਖਲੋਂਦੇ ਹੋ ਅੱਧਾ ਉੱਥੇ ਖਲੋਂਦੇ ਹੋ, ਇਨ ਦਾ ਐਂਡ ਮੂੰਹ ਪਰਨੇ ਡਿੱਗ ਪੈਂਦੇ ਹੋ ਕਿਉਂਕਿ ਤੁਸੀਂ ਡਿਸਾਈਡ ਹੀ ਨਹੀਂ ਕਰ ਸਕਦੇ ਕਿ ਚਾਨਣ ਕੀ ਹੈ ਤੇ ਹਨੇਰਾ ਕੀ ਹੈ। ਔਰ ਜੇ ਇੱਕ ਆਈਡੀਓਲੋਜੀ ਦੇ ਤੌਰ ਤੇ ਵਿਚਾਰਧਾਰਾ ਦੇ ਤੌਰ ਤੇ ਬ੍ਰਾਹਮਣਵਾਦ ਜੇ ਇਸ ਲਈ ਲਫ਼ਜ਼ ਸੀ, ਜ਼ਾਹਰ ਹੈ ਜਿਹੜਾ ਉਹਨਾਂ ਦੀ ਸੁਸਾਇਟੀ 'ਚ ਉਹਨਾਂ ਨੇ 4 ਪੌੜੀਆਂ ਵਾਲਾ ਸਮਾਜ ਖੜਾ ਕੀਤਾ ਜਿਸ ਨੂੰ ਵਰਣ ਆਸ਼ਰਮ ਵਰਣ ਸੰਸਕ੍ਰਿਤ 'ਚ ਰੰਗ ਨੂੰ ਕਹਿੰਦੇ ਨੇ, डिवीजन बेस्ड ऑन कलर। ਉਹਦੇ 'ਚ ब्राह्मण क्षत्री वैश्य शूदर, ब्राह्मण सब तो ਉੱਪਰ बैठा है। और ਉਸੇ ਹੀ ਜਿਹੜੀ ਡਿਵੀਜ਼ਨ ਤੋਂ ਬਾਅਦ ਫਿਰ ਜਿਹੜੇ ਉਹਨਾਂ ਨੇ ਸੰਹਿਤਾ ਕ੍ਰੀਏਟ ਕੀਤੇ ਜਿਹਨੂੰ ਕੋਡ ਅਸੀਂ ਕਵਾਂਗੇ, ਕਾਨੂੰਨ ਜਿਹਦੇ 'ਚ ਮਨੂ ਦਾ ਜ਼ਿਕਰ, ਮਨੂ ਸੰਹਿਤਾ, ਉਹ ਜਿਹੜਾ ਕਾਸਟ ਸਿਸਟਮ ਪਹਿਲਾਂ ਰਿਲੀਜੀਅਸ ਅਰੀਨਾ 'ਚ ਸੀ ਉਸ ਨੂੰ ਕੋਡੀਫਾਈ ਕੀਤਾ ਗਿਆ ਸਮਾਜਿਕ, ਪੋਲੀਟੀਕਲ, ਇਕਨੋਮਿਕਲ, ਜੰਮਣ ਤੋਂ ਵੀ ਪਹਿਲਾਂ ਤੇ ਮਰਨ ਤੋਂ ਬਾਅਦ ਔਰ ਫਿਰ ਰੀਇਨਕਾਰਨੇਸ਼ਨ। ਉਸ ਦੇ ਵਿੱਚ ਯਾਨੀ ਇੱਕ ਸ਼ੂਦਰ ਅਗਲੇ ਜਨਮ 'ਚ ਵੀ ਸ਼ੂਦਰ ਹੈ, ਪਿਛਲੇ 'ਚ ਵੀ ਉਹ ਸ਼ੂਦਰ ਸੀ, ਉਹਦੇ ਲਈ ਕੋਈ ਨਿਪਟਾਰਾ ਨਹੀਂ ਹੈ। ਔਰ ਬ੍ਰਾਹਮਣ ਟੌਪ ਦੇ ਉੱਤੇ ਬੈਠਾ ਹੈ ਜੋ ਮਰਡਰ ਵੀ ਕਰਦੇ ਤੇ ਉਸ ਦੇ ਉੱਤੇ ਕੋਈ ਚਾਰਜ ਨਹੀਂ ਕਿਉਂਕਿ ਬ੍ਰਾਹਮਣ ਦੇਵਤਾ ਹੈ, ਉਸ ਦੇ ਲਫ਼ਜ਼ ਹੀ ਬ੍ਰਾਹਮਣ ਦੇਵਤਾ ਹੈ। ਫਿਰ ਜਿਹੜਾ ਬ੍ਰਾਹਮਣ ਹੈ ਜੇ ਕਿਸੇ ਥਾਂ ਤੇ ਜੇ ਤੁਸੀਂ ਮਨੂ ਸੰਹਿਤਾ ਪੜ੍ਹੋ ਤਾਂ ਤੁਹਾਨੂੰ ਸਮਝ ਆਏਗਾ ਕਿ ਵੀ ਇਹ ਜਿਹੜਾ ਕਨਵੋਲੂਟਡ ਮਾਈਂਡ ਹੈ ਬ੍ਰਾਹਮਣ ਦਾ, ਜਿਹਦੇ 'ਚ ਪੇਚ ਦੇ ਅੰਦਰ ਪੇਚ ਹੈ, ਜਿਸ 'ਚੋਂ ਉਹਨੂੰ ਕਹਿੰਦਾ ਕਿ ਵੀ ਉਹ ਕੋਈ ਕਹਿ ਰਿਹਾ ਸੀ ਕਿ ਵੀ ਢੋਲ ਮੇਂ ਪੋਲ ਹੈ, ਉਹ ਕਹਿੰਦਾ ਪੋਲ ਮੇਂ ਫਿਰ ਢੋਲ ਹੈ, ਔਰ ਕਹਿੰਦਾ ਵੀ ਢੋਲ ਮੇਂ ਫਿਰ ਖੋਲ ਹੈ। ਤੁਸੀਂ ਉਹਦੀਆਂ ਪਰਤਾਂ ਲਾਂਦੇ ਜਾਓ ਤੁਹਾਨੂੰ ਇਹ ਗਵਾ ਜਾਂਦੇ ਹੋ ਕਿ ਢੋਲ ਕਿੱਥੇ ਹੈ, ਪੋਲ ਕਿੱਥੇ ਹੈ, ਖੋਲ ਕਿੱਥੇ ਹੈ, ਔਰ ਇਨ ਦਾ ਐਂਡ ਤੁਸੀਂ ਗਿਵਨ ਕਰ ਜਾਂਦੇ ਹੋ ਸਾਰੇ। ਤੇ ਬ੍ਰਾਹਮਣ ਉੱਤੋਂ ਜਿਹੜਾ ਤਾੜੀ ਮਾਰਦਾ ਹੈ ਕਿ ਜੀਤ ਲਿਆ ਜੀਤ ਲਿਆ, ਬ੍ਰਾਹਮਣ ਦੇਵਤਾ ਕੀ ਜੈ। ਹੁਣ ਤੁਸੀਂ ਇਹ 3500 4000 ਸਦੀ ਦੀ ਸ਼ੁਰੂਆਤ ਰਿਗਵੇਦ ਤੋਂ ਹੁੰਦੀ ਹੈ। ਕਿਵੇਂ ਬ੍ਰਾਹਮਣ ਨੇ ਐਜੂਕੇਸ਼ਨ ਦਾ ਰਾਈਟ ਵੀ ਆਪਣੇ ਕੋਲ ਲਿਆ। ਕਸ਼ਤਰੀ ਜਿਨ੍ਹਾਂ ਨੂੰ ਜਿਹੜੇ ਵਾਰੀਅਰ ਕਲਾਸ ਜਿਹਨੂੰ ਕਹਿੰਦੇ ਸੀ, ਹੁਣ ਉਹਨਾਂ ਦੇ ਜਿਹੜੇ ਉਹਨਾਂ ਨੂੰ ਹਥਿਆਰ ਸਿਖਾਉਣ ਦੀ ਟ੍ਰੇਨਿੰਗ ਵੀ ਆ, ਉਹਨਾਂ ਦੇ ਗੁਰੂ ਕਸ਼ਤਰੀ ਨਹੀਂ ਸੀ ਹੁੰਦੇ, ਉਹ ਬ੍ਰਾਹਮਣ ਹੀ ਸੀ। ਦਰੋਣਾਚਾਰੀਆ ਬ੍ਰਾਹਮਣ, ਔਰ ਦੋਨੋਂ ਹੀ ਐਜੂਕੇਸ਼ਨ ਦਾ ਕੰਟਰੋਲ। ਔਰ ਦੂਜੇ ਪਾਸੇ ਸ਼ੂਦਰਾਂ ਦੇ ਲਈ ਇਹ ਰੱਖਿਆ ਵੀ ਜੇ ਕੋਈ ਸ਼ੂਦਰ ਆਪਣੇ ਕਿਸੇ ਆਨੇ ਬਹਾਨੇ ਕੋਈ ਵੇਦ ਮੰਤਰ ਸੁਣਨ ਲੱਗ ਜਾਏ, ਉਹਦੇ ਕੰਨਾਂ 'ਚ ਪੈ ਜਾਏ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ। ਸੋ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਸ ਖਿੱਤੇ 'ਚ ਐਸਾ ਕੀ ਹੈ ਕਿ ਵੀ 3000 4000 ਸਾਲ ਬ੍ਰਾਹਮਣ ਦੀ ਡੋਮੀਨੈਂਸ ਨਹੀਂ ਟੁੱਟੀ ਕਿਉਂਕਿ ਆਮ ਲੋਕਾਂ ਤੋਂ ਡਿਗਨਿਟੀ ਖੋਈ, ਬੀਇੰਗ ਹਿਊਮਨ ਬੀਇੰਗ, ਉਹਨਾਂ ਦੀ ਐਜੂਕੇਸ਼ਨ ਖੋਈ, ਉਹਨਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ। ਦੇਖੋ ਮੈਂ ਅਕਸਰ ਇੱਕ ਜੁਮਲਾ ਇਸਤੇਮਾਲ ਕਰਦਾ, ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ, ਬਿਲਕੁਲ ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਮੈਨੂੰ ਇਹ ਟਰਮੀਨੋਲੋਜੀ ਕਦੇ ਪਸੰਦ ਨਹੀਂ ਹੁੰਦੀ ਕਿ ਜੀ ਅਸੀਂ ਗੁਲਾਮ ਹੈ। ਮੈਂ ਇਹ ਕਹਾਂਗਾ ਕਿ ਅਸੀਂ ਆਜ਼ਾਦੀ, ਗੁਲਾਮੀ ਉਹ ਹੈ ਜਿਹੜਾ ਐਕਸੈਪਟ ਕਰੇ, ਤੇ ਜਦੋਂ ਤੁਸੀਂ ਐਕਸੈਪਟ ਕਰ ਲੈਂਦੇ ਹੋ ਤੁਸੀਂ ਗਿਵਨ ਕਰ ਦਿੰਦੇ ਹੋ। ਅਸੀਂ ਆਜ਼ਾਦੀ ਘੁਲਾਟੀਏ ਇਸ ਲਈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਬਕ ਪੜ੍ਹਾਇਆ, ਸਿਖਾਇਆ, 10 ਪਾਤਸ਼ਾਹੀਆਂ ਨੇ ਦ੍ਰਿੜ ਕਰਵਾਇਆ, ਖਾਲਸੇ ਦੇ ਜ਼ਿੰਮੇ ਕੰਮ ਲਾਇਆ। ਔਰ ਉਹ ਸਬਕ ਸੀ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਕਿ ਸੱਚ ਦੀ ਗੱਲ ਔਰ ਉਦੋਂ ਕਹਿਣਾ ਜਦੋਂ ਸੱਚ ਕਹਿਣ ਦਾ ਵੇੜਾ, ਵੇੜਾ ਵਿਹਾ ਕੇ ਬੋਲਿਆ ਤੁਸੀਂ ਅੱਗਾ ਦੇਖਿਆ, ਉਹ ਸੱਚ ਨਹੀਂ ਹੁੰਦਾ। ਸੱਚ ਉਹ ਹੈ
ਜਿਹਦੇ ਲਈ ਸਾਹਮਣੇ ਸੂਲੀ ਵੀ ਹੈ, ਜੀ ਸਾਹਮਣੇ ਤਸੀਹੇ ਵੀ ਨੇ, ਡੈਪਰੀਵੇਸ਼ਨ ਵੀ ਹੈ, ਨੌਕਰੀ ਦਾ ਜਾਣਾ ਵੀ ਹੈ, ਟੱਬਰ ਦਾ ਰੋਲਣਾ ਵੀ ਹੈ, ਪਰ ਤੁਸੀਂ ਕਹਿੰਦੇ ਹੋ ਕਿ ਨਹੀਂ। ਔਰ ਇਸੇ ਨੂੰ ਹੀ ਈਮਾਨ, ਸੱਚ ਦਾ ਹੀ ਨਾਂ ਹੈ। ਜੇ ਤੁਹਾਡੇ ਪੱਲੇ ਸੱਚ ਨਹੀਂ ਹੈ, ਤੁਹਾਡੇ ਪੱਲੇ ਈਮਾਨ ਨਹੀਂ, ਤੁਸੀਂ ਰੱਬ ਦੇ ਬੰਦੇ ਨਹੀਂ ਹੋ। ਰੱਬ ਦਾ ਬੰਦਾ ਸਵਾਏ ਰੱਬ ਤੋਂ ਕਿਸੇ ਦਾ ਖੌਫ ਨਹੀਂ ਖਾਂਦਾ। ਜਿਹੜਾ ਖੌਫਜ਼ਦਾ ਹੋ ਕੇ ਜਿਹੜਾ, ਔਰ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਸ਼ਹੀਦੀ ਇਹਨਾਂ ਦਿਨਾਂ ਦੇ ਵਿੱਚ ਹੈ, ਉਹਨਾਂ ਨੇ ਜਦੋਂ ਵੇਲੇ ਦੇ ਹਾਕਮ ਨੂੰ ਵੰਗਾਰਿਆ ਤੇ ਉਹਦਾ ਆਧਾਰ ਵੀ ਉਹਨਾਂ ਦੀ ਆਪਣੀ ਬਾਣੀ, ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਗਿਆਨਵਾਨ, ਸਪਿਰਿਚੁਅਲ, ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ, ਉਹੀ ਕਹਾਣ ਦਾ ਹੱਕਦਾਰ ਹੈ, ਜਿਹੜਾ ਭੈ ਕਾਹੂ ਕੋ ਦੇਤ ਨੇ, ਜਿਹੜਾ ਕਿਸੇ ਨੂੰ ਡਰ ਚ ਨਹੀਂ ਰੱਖਦਾ। ਨੈ ਭੈ ਮਾਨਤ ਆ, ਨਾ ਕਿਸੇ ਦਾ ਡਰ ਮੰਨਦਾ, ਫੀਅਰ ਨਨ, ਸਕੇਅਰ ਨਨ। ਤੇ ਬ੍ਰਾਹਮਣ ਦੀ ਆਈਡੀਓਲੋਜੀ ਕੀ ਹੈ? ਲੋੜ ਵੇਲੇ ਗਧਾ ਬਣਾ ਲਓ, ਸਾਮ ਦਾਮ ਦੰਡ ਭੇਦ ਚਾਣਕਿਆ ਦੇ ਹਥਿਆਰ ਕੀ ਨੇ? ਸਾਮ ਹੈ, ਫੜ ਲਓ ਗੋਡੇ, ਹਜ਼ੂਰ ਸਾਡੇ ਮਾਈ ਬਾਪ, ਗਧਾ ਸਾਹਿਬ ਤੁਸੀਂ ਸਾਡੇ ਪਿਓ। ਹੁਣ ਇਸ ਸਾਰੇ ਚੋਂ ਲੇਕਿਨ ਇੱਕ ਗੱਲ ਲਈ ਤੁਹਾਨੂੰ ਉਹਨਾਂ ਦੀ ਤਾਰੀਫ ਕਰਨੀ ਪਏਗੀ, ਭਾਵੇਂ ਨੈਗੇਟਿਵਲੀ, ਕਿ ਉਹ ਕਿਵੇਂ ਸਰਵਾਈਵ ਕੀਤੇ ਨੇ 3500 ਸਾਲ ਤੋਂ, ਕਿਵੇਂ 1000 ਸਾਲ ਦੀ ਗੁਲਾਮੀ ਦੇ ਪੀਰੀਅਡ 'ਚ ਉਹਨਾਂ ਨੇ ਅੰਦਰ ਰੱਖਿਆ ਆਪਣਾ ਆਪ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਅੰਤਰ ਪੂਜਾ ਪੜ੍ਹੈ ਕਤੇਬਾਂ, ਸੰਜਮ ਤੁਰਕਾਂ ਭਾਈ, ਛੋਡੀ ਲੈ ਪਖੰਡਾ ਨਾਏ ਲਈਐ ਜਾਏ ਤਰੰਦਾ। ਕਿ ਵੀ ਅੰਦਰ ਇਹਨਾਂ ਦੇ ਜੇ ਪੂਜਾ ਬੜੀ ਹੋਈ ਹੈ, ਪੜ੍ਹੇ ਕਤੇਬਾਂ, ਜਦੋਂ ਉਹਨਾਂ ਦੇ ਦਰਬਾਰਾਂ 'ਚ ਜਾਂਦੇ ਨੇ ਉੱਥੇ ਕਤੇਬ ਪੜ੍ਹ ਰਹੇ ਨੇ, ਉੱਥੇ ਵੱਡੇ ਇੰਟਰਪ੍ਰੇਟਰ ਬਣੇ ਹੋਏ ਨੇ। ਉਹਨਾਂ ਦਾ ਸੰਜਮ ਲਾਈਫ ਸਟਾਈਲ ਉਹਨਾਂ ਦਾ ਅਡਾਪਟ ਕੀਤਾ ਹੈ। ਗੁਰੂ ਸਾਹਿਬ ਨੇ ਕਿਹਾ ਪਖੰਡੀ ਛੱਡ ਇਹਨੂੰ, ਜਾਂ ਤਾਂ ਇੱਕ ਪਾਸੇ ਹੋ, ਤੂੰ ਕੀ ਹੈ, ਔਰ ਇਮਾਨਦਾਰੀ ਨਾਲ ਦੱਸ ਤੂੰ ਕੀ ਹੈ। ਲੇਕਿਨ ਇਹ ਉਹਨਾਂ ਦਾ ਵੈਪਨ ਹੈ, ਡਿਸੈਪਸ਼ਨ, ਔਰ ਉਸ ਦਾ ਹੀ ਨਤੀਜਾ ਹੈ ਕਿ ਅਸੀਂ ਦੇਖਦੇ ਹਾਂ ਕਿ ਵੀ 15 ਅਗਸਤ 1947 ਤੱਕ ਪਹੁੰਚਦੇ ਹਾਂ, ਕਿਵੇਂ ਉਸ ਤੋਂ 80-90 ਸਾਲ ਪਹਿਲਾਂ ਤੱਕ ਹੀ ਨਾ ਹਿੰਦੀ ਨਾਂ ਦੀ ਕੋਈ ਜ਼ਬਾਨ ਨਹੀਂ ਸੀ। ਇਹ ਸਾਰੇ ਉਹ ਡਾਇਲੈਕਟ ਨੇ, ਕੋਈ ਅਵਧੀ ਹੈ, ਕੋਈ ਭੋਜਪੁਰੀ ਹੈ, ਕੋਈ ਦੂਸਰੇ ਨੇ, ਰੋਹੇਲਖੰਡ, ਔਰ ਉਹ ਸਾਰੇ ਖਿੱਤੇ ਜਿਹੜੇ ਸੀ ਉਹਨਾਂ ਦੀ। ਲੇਕਿਨ ਇਹਨਾਂ ਨੇ ਕਿਵੇਂ ਅੰਗਰੇਜ਼ਾਂ ਦੇ ਵੀ ਚਾਲ ਸੀ, ਕਿਉਂਕਿ ਮੁਗਲਾਂ ਉਹਨਾਂ ਨੇ ਦੇਖਿਆ ਹੋਇਆ ਸੀ ਕਿ ਮੁਸਲਮਾਨਾਂ ਦੇ ਬਲੱਡ 'ਚ ਵੀ ਰੂਲਿੰਗ ਹੈ, ਰਾਜ ਹੈ, ਸਿੱਖਾਂ ਨੇ ਵੀ ਤਾਜ਼ਾ ਰਾਜ ਕੀਤਾ ਹੋਇਆ ਸੀ। ਸੋ ਉਹਨਾਂ ਨੇ ਸਾਰਾ ਐਜੂਕੇਸ਼ਨ ਸਿਸਟਮ ਵੀ ਇਸ ਢੰਗ ਨਾਲ ਬਣਾਇਆ, ਬ੍ਰਾਹਮਣ ਨੂੰ ਪ੍ਰੋਮੀਨੈਂਸ ਦਿੱਤੀ, ਉਹ ਭਾਵੇਂ ਕਿਸੇ ਰੂਪ 'ਚ ਸੀ। ਇਹ ਸਾਰੇ ਟੈਗੋਰ ਟੱਬਰ, ਰਾਜਾ ਰਾਮ ਮੋਹਨ ਰਾਏ, ਸਭ ਬ੍ਰਾਹਮਣ ਜਿਨ੍ਹਾਂ ਰਾਹੀਂ ਡੋਮੀਨੇਟ ਕਰਵਾਇਆ ਐਜੂਕੇਸ਼ਨ ਨੂੰ। ਦੂਸਰੇ ਪਾਸੇ ਥੱਲਾ ਲਾਇਆ ਵੀ ਠੀਕ ਹੈ, ਤੁਸੀਂ ਜਾਂ ਜ਼ਮੀਨਾਂ ਵਾਹੋ ਤੇ ਜਾਂ ਜਾ ਕੇ ਸਟਾਰ ਲਾ ਕੇ ਮਰੋ ਸਾਡੇ ਲਈ। ਉਹਨਾਂ 'ਚ ਉਹ ਨਹੀਂ ਕਰਨ ਦਿੱਤਾ ਗਿਆ ਜਿਸ ਕਿਸਮ ਦਾ। ਦੂਜੇ ਪਾਸੇ ਸਾਰੇ ਦਫ਼ਤਰਾਂ ਤੋਂ ਲੈ ਕੇ ਸਾਰਾ ਸਿਸਟਮ ਉਹਨਾਂ ਨੇ ਉਵੇਂ ਦਾ ਕ੍ਰੀਏਟ ਕੀਤਾ। ਔਰ 47 'ਚ ਜਦੋਂ ਇਹਨਾਂ ਦੇ ਕੋਲ ਆਇਆ, ਤੁਸੀਂ ਦੇਖੋ ਕਿਵੇਂ ਫਰੇਬਸਾਜ਼ੀ ਇਹਨਾਂ ਨੇ ਕੀਤੀ, ਸੰਵਿਧਾਨ ਤੋਂ ਲੈ ਕੇ ਹੁਣ ਤੱਕ ਜੋ ਕੁਝ ਕਰ ਰਹੇ ਨੇ। ਔਰ ਮੈਂ ਕਿਉਂਕਿ ਅਸੀਂ ਮੂਵਮੈਂਟ ਦੇ ਹਵਾਲੇ ਨਾਲ, ਕਿਸਾਨ ਮੂਵਮੈਂਟ ਦੇ ਹਵਾਲੇ ਨਾਲ ਗੱਲ ਕਰ ਰਹੇ ਕਿ ਕਿਵੇਂ ਇਸ ਸਾਰੇ ਦੇ ਵਿੱਚ ਵੀ ਉਹ ਭੰਬਲ ਭੂਸਾ ਕ੍ਰੀਏਟ ਕਰ ਰਹੇ ਨੇ। ਤੁਸੀਂ ਦੇਖੋਗੇ ਹੁਣ ਭੰਬਲ ਭੂਸਾ ਕੀ ਹੈ ਕਿ ਲੋਕ ਮਲਟੀਪਲ ਗੱਲ ਕਹਿ ਰਹੇ ਨੇ, ਔਰ ਲੱਗਦਾ ਕਿ ਵੀ ਇਹਨਾਂ ਨੂੰ ਪਤਾ ਨਹੀਂ ਹੈ ਕਿ ਵੀ ਕੌਣ ਕੀ ਨਹੀਂ। ਉਹਨਾਂ ਨੂੰ ਬਿਲਕੁਲ ਪਤਾ ਹੈ। ਉਹਨਾਂ ਨੇ ਇਹੀ ਉਹਨਾਂ ਦੀ ਸਟ੍ਰੈਟਜੀ ਹੈ, ਜਿਹਨੂੰ ਅਸੀਂ ਵਿਉਂਤਬੰਦੀ ਕਹਿੰਦੇ ਹਾਂ। ਵਿਉਂਤਬੰਦੀ ਇਹੀ ਹੈ ਕਿ ਇੱਕ ਆਵਾਜ਼ ਉਧਰੋਂ ਦੇ ਕਿ ਜੀ ਮੈਂ ਯਹਾਂ ਹੂੰ, ਤੁਸੀਂ ਉਧਰ ਨੂੰ ਦੇਖੋ। ਦੂਸਰੀ ਆਵਾਜ਼ ਆਏ, ਨਹੀਂ ਮੈਂ ਤਾਂ ਯਹਾਂ ਹੂੰ, ਤੁਸੀਂ ਉਧਰ ਨੂੰ ਦੇਖੋ। ਤੇ ਤੁਸੀਂ ਯਹਾਂ ਵਹਾਂ ਕਰਦੇ ਕਰਦੇ ਵਿਚਾਲੇ ਜਿਹੜਾ ਭੱਜ ਕੇ ਜਿਹੜਾ ਉਸ ਪਿੰਡ ਦੇ ਵਿੱਚ ਡਿੱਗ ਪੋ, ਔਰ ਫਿਰ ਬ੍ਰਾਹਮਣ ਹਾ ਕਰੇ ਵੀ ਜੀਤ ਗਏ। ਹੁਣ ਜਦੋਂ ਅਸੀਂ ਇੱਕ ਪਾਸੇ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਕਿਵੇਂ ਇੱਕ ਪਾਸੇ ਕਿਸਾਨਾਂ ਦੇ ਵਿੱਚੋਂ ਖਰੀਦਣ ਦੀ ਲਾਈਨ, ਫੁੱਟ ਪਾਉਣ ਦੀ, ਜੀ ਉੱਤਰਾਖੰਡ ਵਾਲੇ ਕਹਿੰਦੇ ਗੱਲਬਾਤ ਕਰਾਂਗੇ, ਦੂਜੇ ਕਰਾਂਗੇ। ਇੱਕ ਪਾਸੇ ਇਹ ਪ੍ਰਚਾਰ ਕਿ ਜੀ ਦੇਖੋ ਕਿਸਾਨ ਕਾਨੂੰਨ ਤਾਂ ਇਹ ਬਹੁਤ ਵਧੀਆ ਬਣਾਏ ਨੇ, ਇਹਨਾਂ ਨੂੰ ਸਮਝ ਨਹੀਂ ਹੈ, ਆਓ ਤੁਹਾਨੂੰ ਅਸੀਂ ਸਮਝਾ ਦਿੰਦੇ ਹਾਂ, ਗੱਲਬਾਤ ਦੇ ਦਰਵਾਜ਼ੇ ਖੁੱਲੇ ਨੇ, ਔਰ ਬਿਲਕੁਲ ਅਸੀਂ ਠੀਕ ਜਿਹੜਾ ਉਹ ਤੁਹਾਡਾ
ਨਾਲ ਜਸਟ ਸਾਨੂੰ ਤੁਹਾਨੂੰ ਸਾਡੇ ਬੋਲਾਂ ਤੇ ਇਤਬਾਰ ਨਹੀਂ ਹੈ। ਯੂ ਡੋਂਟ ਬਿਲੀਵ ਵਟ ਮੋਦੀ ਇਜ਼ ਸੇਇੰਗ। ਉਹ ਇਹ ਕਹਿ ਰਹੇ ਨੇ, ਦੇਖੋ ਉਹ ਕਹਿੰਦੇ ਕਿ ਭਾਈ ਤੁਹਾਡਾ ਇਤਬਾਰ ਤੁਸੀਂ ਕਸ਼ਮੀਰੀਆਂ ਦੇ ਨਾਲ ਕੀ ਕੀਤਾ, ਸੰਵਿਧਾਨ 'ਚ ਜਿੱਥੇ ਤੁਸੀਂ ਆਰਟੀਕਲ 370 ਪਾਇਆ ਹੋਇਆ ਸੀ, ਤੁਸੀਂ ਜੋ ਕਹਿੰਦੇ ਹੋ ਉਹਦੇ ਉਲਟ ਕਰਦੇ ਹੋ, ਤੁਹਾਡੇ ਤੇ ਇਤਬਾਰ ਕੌਣ ਕਰ ਸਕਦਾ? ਲੇਕਿਨ ਇਹੀ ਨਹੀਂ ਹੈ ਕਿ ਉਹ ਸਿਰਫ ਮੰਤਰੀਆਂ ਦੇ ਲੈਵਲ ਜਾਂ ਬਿਆਨਬਾਜ਼ੀ ਜਾਂ ਫਰਦਰ ਤਿਆਰੀ ਕਰ ਰਹੇ ਨੇ। ਆਲਰੇਡੀ ਉਹਨਾਂ ਨੇ ਬੈਰੀਕੇਡ ਵੀ ਕਰਨਾ ਸ਼ੁਰੂ ਕਰ ਦਿੱਤਾ, ਇੱਕ ਪਾਸਿਓਂ ਰੋਕਣ ਦੀ ਲਾਈਨ ਬਰਾਬਰ ਜਾਰੀ ਹੈ। ਸੁਪਰੀਮ ਕੋਰਟ ਦਾ ਵੀ ਸਹਾਰਾ ਲੈ ਰਹੇ ਨੇ, 16 ਜਾਂ ਕਿੰਨੇ ਦਸੰਬਰ ਨੂੰ ਉਹਨੇ ਹੀਅਰਿੰਗ ਕਰਨੀ ਹੈ। ਲੇਕਿਨ ਇਸ ਸਭ ਦੇ ਨਾਲ ਇਹ ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਮੋਦੀ ਜਾਂ ਅਮਿਤ ਸ਼ਾਹ, ਕਿਸੇ ਨੂੰ ਲੱਗਦਾ ਹੈ, ਜਿਵੇਂ ਸਾਡੇ ਇੱਕ ਡਿਸਕਸ਼ਨ 'ਚ ਕਹਿਣ ਲੱਗਿਆ ਜੀ ਇਹ ਮੋਦੀ ਮਾਈਂਡ ਸੈਟ ਹੈ। ਮੈਂ ਕਿਹਾ ਜੀ ਮੋਦੀ ਮਾਈਂਡ ਸੈਟ ਮਤ ਕਹੀਏ, ਇਹ ਹਿੰਦੂਤਵਾ ਮਾਈਂਡ ਸੈਟ ਹੈ। ਮੋਦੀ ਤਾਂ ਇੱਕ ਬਲੂ ਆਈਡ ਬॉय ਹੈ, ਉਸ ਤੋਂ ਬਾਅਦ ਅਮਿਤ ਸ਼ਾਹ ਵੀ ਸ਼ਾਇਦ ਇਹਨੂੰ ਵੀ ਓਵਰ ਜਿਹੜਾ ਉਹ ਕਰ ਲੈਣ ਪਾਵਰ, ਜਿਹੜਾ ਉਹ ਤਿਆਰ ਕਰ ਰਹੇ ਨੇ ਅਗਲਾ, ਜਿਹੜਾ ਉਦੋਂ ਲੋਕੀ ਇਹ ਕਹਿਣਗੇ ਕਿ ਵੀ ਉਹ ਇਹਦੇ ਨਾਲੋਂ ਤਾਂ ਮੋਦੀ ਚੰਗਾ ਸੀ। ਉਹ ਕਨਪਾਟਾ ਜੋਗੀ ਗੁੰਡਾ ਆਦਿੱਤਿਆਨਾਥ ਯੂਪੀ ਦਾ, ਜਿਹੜਾ 20 ਕਰੋੜ ਲੋਕਾਂ ਨੂੰ ਜਿਹੜਾ ਉਹਨੇ ਸੁੱਕਣੇ ਪਾਇਆ ਹੋਇਆ, ਉਹਨੂੰ ਉਹ ਫਾਈਨਲ ਹੈ। ਔਰ ਇਹਨਾਂ ਦਾ ਜਿਹੜਾ ਮਾਈਂਡ ਸੈਟ ਆ ਉਹ ਹਿੰਦੂਤਵਾ ਦਾ RSS ਨਾਗਪੁਰ 'ਚ ਹੈ। ਉਹ ਹਰ ਚੀਜ਼ ਬੜੇ ਕੈਲਕੂਲੇਟਡ ਢੰਗ ਨਾਲ ਕਰ ਰਹੇ ਨੇ। ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਧਰੋਂ ਲੂਜ਼ਰ ਹੈ, ਉਹਨੂੰ ਵਿਦਡਰਾ ਕਰ ਲੈਣਗੇ, ਫਿਰ ਜਿਹੜੀਆਂ ਭਾਂਤ ਦੀਆਂ ਬੋਲੀਆਂ ਹੋਈਆਂ ਨੇ ਜਿਹਦੇ ਮਰਜ਼ੀ ਪਿੱਛੇ ਵੇਟ ਸੁੱਟ ਦੇਣ। ਹੁਣ 3 ਖਬਰਾਂ ਇਸ ਹਵਾਲੇ ਦੇ ਨਾਲ ਮੈਂ ਦੇਖ ਰਿਹਾ, ਕਿਉਂਕਿ ਤਿੰਨੋਂ ਹੀ 2 RSS ਨਾਲ ਸਿੱਧੇ ਤੌਰ ਤੇ ਸੰਬੰਧਿਤ ਨੇ। ਉਹਨਾਂ ਨੇ ਆਪਣੀਆਂ ਆਊਟਫਿਟਸ ਵੀ ਬਣਾਈਆਂ ਹੋਈਆਂ ਔਰ ਉਹਨਾਂ ਨੇ ਇੱਕ ਸਟੇਜ ਤੇ ਕਿਹਾ ਜੀ ਅਸੀਂ ਹਮਾਇਤ ਕਰਦੇ ਹਾਂ, ਭਾਰਤ ਬੰਦ ਦੀ ਅਸੀਂ ਹਮਾਇਤ ਨਹੀਂ ਕਰਦੇ। ਹੁਣ ਜਿਹੜਾ RSS ਦਾ ਇੱਕ ਉਹਨਾਂ ਦੀਆਂ 72 ਦੇ ਕਰੀਬ ਆਰਗੇਨਾਈਜੇਸ਼ਨਸ ਨੇ, ਇੱਕ ਸਵਦੇਸ਼ੀ ਜਾਗਰਣ ਮੰਚ ਹੈ ਔਰ ਇਹ ਖਬਰ ਹੈ ਕਿ RSS affiliate ਸਵਦੇਸ਼ੀ ਜਾਗਰਣ ਮੰਚ alleges nexus in retail trade। ਹੁਣ ਉਹ ਕਹਿ ਰਹੇ ਨੇ ਜੀ ਇਹ ਜਿਹੜਾ ਵੱਡੀਆਂ ਕੰਪਨੀਆਂ ਨੇ ਇਹ ਤਾਂ ਰੀਟੇਲ ਨੂੰ, ਔਰ ਉਹਨਾਂ ਨੇ ਇਹ ਕਿਹਾ ਸਵਦੇਸ਼ੀ ਜਾਗਰਣ ਮੰਚ ਰੈਜ਼ੋਲੂਸ਼ਨ ਰਿਪੀਟਡਲੀ referred to Reliance Industries foray into retail sector and warned that local Kiryana stores would be transformed into fulfillment centers ਫਾਰ ਜੀਓ ਮਾਰਟ। ਹੁਣ ਇਧਰ ਕਿਸਾਨਾਂ ਦੀ ਗੱਲ ਚੱਲ ਰਹੀ, ਉਹਨਾਂ ਨੇ ਨਵਾਂ ਫਰੰਟ ਖੋਲਿਆ ਇਹ ਦੱਸਣ ਲਈ, ਦੇਖੋ ਅਸੀਂ ਵੀ ਰਿਲਾਇੰਸ ਦੇ ਖਿਲਾਫ ਹੈ। ਇਹ ਜਿਹੜਾ ਉਹਨਾਂ ਨੇ ਮੋਨੋਪੋਲੀ ਬਣਾ ਲਈ ਹੈ ਰਿਲਾਇੰਸ ਇੰਡਸਟਰੀ ਨੇ, ਇਹਦੇ ਨਾਲ ਵੱਡੇ ਸਟੋਰ ਬਣ ਜਾਣਗੇ। ਜਿਹੜੇ ਛੋਟੇ ਕਰਿਆਨਾ ਵੇਚਣ ਵਾਲੇ ਬਾਣੀਏ ਨੇ, ਦੁਕਾਨਦਾਰ ਨੇ, ਉਹ ਭੁੱਖੇ ਮਰਨਗੇ। ਔਰ ਉਹਨਾਂ ਨੇ ਕਿਹਾ ਕਿ ਵੀ ਦੇ ਡਿਮਾਂਡਡ, ਸਵਦੇਸ਼ੀ ਜਾਗਰਣ ਮੰਚ ਡਿਮਾਂਡਡ that the government not allow a nexus of multinational companies and large Indian business houses such as Reliance Industries to dominate the retail industry in the country, as it would lead to the exploitation of farmers, Kiryana store owners, wholesalers and even consumers। ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ, ਸਾਰਿਆਂ ਦੇ ਪਿਓ ਬਣ ਗਏ, ਉਹ ਕਰਿਆਨੇ ਵਾਲਿਆਂ ਦੇ ਵੀ ਪਿਓ ਬਣ ਗਏ, ਕੰਜ਼ਿਊਮਰਸ ਦੇ ਵੀ ਪਿਓ ਬਣ ਗਏ, ਹੋਲਸੇਲਰਸ ਦੇ ਵੀ ਬਣ ਗਏ। ਔਰ ਉਹਨਾਂ ਕਿਹਾ ਜੀ ਇਹ ਜਿਹੜਾ ਫੋਰਨ ਡਾਇਰੈਕਟ ਇਨਵੈਸਟਮੈਂਟ ਨਾਰਮ ਨੇ, ਮਲਟੀ ਬ੍ਰਾਂਡ ਰਿਟੇਲ, ਇਹ ਤਾਂ ਕਨਿੰਗ ਡੀਲ ਹੋ ਰਹੀਆਂ ਨੇ। ਹੁਣ ਤੁਸੀਂ ਕਹਿ ਰਹੇ ਹੋ ਜੀ ਰਿਲਾਇੰਸ ਨੂੰ ਬਾਈਕਾਟ ਕਰੋ, ਉਹਨਾਂ ਦੀ ਆਰਗਨ ਕਹਿ ਰਹੇ ਬਹੁਤ ਕਨਿੰਗ ਡੀਲ ਹੋ ਰਹੀ ਹੈ ਜੀ, ਇਹ ਸਭ ਬੰਦ। ਹੁਣ ਇਹ ਕੀ ਹੈ ਕਿ ਚੋਰ ਚੋਰੀ ਕਰਕੇ ਦੌੜਿਆ, ਭੀੜ ਪਿੱਛੇ ਲੱਗੀ, ਉਹਨੇ ਵੀ ਰੌਲਾ ਪਾਤਾ ਚੋਰ 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 ਚੋਰ। ਫਿਰ RSS affiliate picks holes in laws, warns against monopoly of MNCs। ਹੁਣ ਇਹ ਇਕਨੋਮਿਕ ਵਿੰਗ ਆਫ RSS ਇਸੇ ਹੀ ਹਵਾਲੇ ਨਾਲ ਹੈ, warned Narendra Modi government of monopolistic situation in Indian markets where a single party will not only be able to exploit supplies and farmers but also consumers। ਹੁਣ ਇਹ RSS ਦਾ ਐਫੀਲੀਏਟ ਨਰਿੰਦਰ ਮੋਦੀ ਨੂੰ ਧਮਕੀ ਦੇ ਰਿਹਾ ਕਿ ਖਬਰਦਾਰ ਤੁਸੀਂ ਕੀਤਾ। ਹੁਣ ਇਹ ਕੀ ਹੈ? ਔਰ ਥਰਡ ਜਿਹੜਾ ਇਸ ਤੋਂ ਵੀ ਦੱਸਦਾ ਹੈ ਵੀ ਕੀ ਹੈ, let industries buy land directly from farmers। ਸਮ੍ਰਿਤੀ ਇਰਾਨੀ led group of ministers suggest to states, group of ministers on manufacturing flags need to shorten land acquisition process for industries but clarifies they will still need to seek permission। ਹੁਣ ਇਹਦੀ ਬੈਕਗ੍ਰਾਉਂਡ ਹੈ, ਹੁਣ ਤੁਸੀਂ ਇਹ ਦੇਖੋ ਕਿ ਵੀ ਉਹ ਕਹਿੰਦੇ ਨੇ ਕਿ ਵੀ ਉਹ ਕਿ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ। ਅਸੀਂ ਤਾਂ ਮੰਗੇ ਕਰ ਰਹੇ ਹਾਂ ਕਿ ਵੀ ਇਹ ਜਿਹੜੇ 3 ਕਾਨੂੰਨ ਨੇ ਇਹ ਤਾਂ ਲੋ, ਇਹ ਤਾਂ ਇਵੇਂ ਹੀ ਹੈ ਜੋ ਤੁਸੀਂ ਜੈਸੇ ਥੇ ਵਾਲੀ ਗੱਲ ਹੈ। ਹੁਣ ਇੱਕ ਗੱਲ ਇਸ ਸਾਰੇ 'ਚ ਭੁੱਲ ਗਏ ਕਿ ਇਹ ਜਿਹੜੀ ਅਡਾਨੀ ਅੰਬਾਨੀ ਪਾਲਿਸੀਜ਼ ਕੀ ਸੀ 2014 ਦੇ ਵਿੱਚ,
ਇੱਕ ਬਿੱਲ ਲੈ ਕੇ ਆਈ ਮੋਦੀ ਸਰਕਾਰ, ਅਜੇ ਨਵਾਂ ਬਣਿਆ ਸੀ ਉਹਦਾ ਜਿਹੜਾ ਪ੍ਰਾਈਮ ਮਿਨਿਸਟਰ, ਲੋਕ ਸਭਾ 'ਚ। ਅੱਛਾ, ਹੁਣ ਜਿਹੜੀ ਜ਼ਮੀਨ ਐਕਵਾਇਰ ਕਰਨੀ ਹੈ, ਲੈਂਡ ਐਕੁਇਜ਼ੀਸ਼ਨ ਜਿਹਨੂੰ ਤੁਸੀਂ ਕਹਿੰਦੇ ਹੋ, ਉਹਦੇ ਲਈ ਤੁਹਾਨੂੰ ਡਿਕਲੇਅਰ ਕਰਨਾ ਪੈਂਦਾ ਹੈ। ਗਵਰਨਮੈਂਟ ਦੇ ਕੋਲ ਰਾਈਟਸ ਤਾਂ ਨੇ, ਕੋਈ ਐਮਰਜੈਂਸੀ ਸਿਚੁਏਸ਼ਨ ਹੈ ਉਸ ਦੇ ਵਿੱਚ ਤੁਸੀਂ ਫਾਰਮਰਸ ਦੀ ਲੈਂਡ ਐਕਵਾਇਰ ਕਰ ਸਕਦੇ, ਅਦਰਵਾਈਜ਼ ਤੁਸੀਂ ਫਾਰਮਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਕਰ ਸਕਦੇ ਅੰਟਿਲ ਅਨਲੈਸ ਤੁਸੀਂ ਉਹ ਡਿਕਲੇਅਰ ਕਰੋ। ਹੁਣ ਇਹਨਾਂ ਨੇ ਕਿਉਂਕਿ ਅਡਾਨੀ ਅੰਬਾਨੀ ਭਾਰਤ ਦਾ ਆਲਰੇਡੀ ਇੰਡਸਟਰੀ ਦੇ ਹਵਾਲੇ ਨਾਲ ਤਾਂ ਉਹਨਾਂ ਨੂੰ ਡੋਮੀਨੇਟ ਕੀਤਾ ਹੀ ਹੈ, ਐਗਰੀਕਲਚਰ ਸੈਕਟਰ 'ਚ ਵੀ ਜਿਹੜੀ 60-65% ਲੋਕ ਜਿਨ੍ਹਾਂ ਦੇ ਉੱਤੇ ਡਿਪੈਂਡੈਂਟ ਨੇ ਜਿਸ ਐਗਰੀਕਲਚਰ ਤੇ, ਇਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਨੇ। ਤੇ ਹੁਣ ਤੁਸੀਂ ਜੇ ਫੈਕਟਰੀਆਂ ਲਾਣੀਆਂ ਨੇ ਜਾਂ ਸਿਲੋ ਜਿਹੜੇ ਬੜੇ ਬੜੇ ਜਦੋਂ ਇਹਨਾਂ ਨੇ ਖਰੀਦਣੀਆਂ ਨੇ, ਕਣਕ ਕਿੱਥੇ ਰੱਖਣੇ ਕਿੱਥੇ ਨੇ, ਉਹ ਬਣਾਣੇ ਨੇ, ਤੇ ਤੁਸੀਂ ਮਰਜ਼ੀ ਤੋਂ ਬਿਨਾਂ ਲੈ ਨਹੀਂ ਸਕਦੇ। ਸਟੇਟਾਂ ਦੇ ਕੋਲ ਹੱਕ ਹੈ ਕਿ ਵੀ ਉਹ ਉਹਨੂੰ ਡੀਲ ਕਰਨ, ਔਰ ਉਹਨਾਂ ਨੇ ਇਹ ਲਿਆਂਦਾ ਕਿ ਜੀ ਗਵਰਨਮੈਂਟ ਐਕਵਾਇਰ ਕਰ ਸਕੇ ਲੈਂਡ। ਉੱਥੇ ਲੋਕ ਸਭਾ 'ਚ ਤਾਂ ਉਹਨਾਂ ਨੇ ਪਾਸ ਕਰਵਾ ਲਿਆ, ਪਰ ਰਾਜ ਸਭਾ ਦੇ ਵਿੱਚ ਇਹਨਾਂ ਕੋਲ ਮੈਜੋਰਿਟੀ ਨਹੀਂ ਸੀਗੀ 2014 'ਚ। ਸੋ ਔਰ ਇੰਨੀ ਆਪੋਜੀਸ਼ਨ ਹੋਈ, ਕਿਸਾਨ ਬਾਹਰ ਨਿਕਲੇ ਜਾਂ ਦੂਜੇ, ਉਹਨਾਂ ਨੇ ਕਿਹਾ ਵੀ ਇਹ ਤਾਂ ਜਿਹਦੀ ਮਰਜ਼ੀ ਜ਼ਮੀਨ, ਇਹ ਕਹਿਣਗੇ ਸਟੇਟ ਕਹੇਗੀ ਜੀ ਅਸੀਂ ਇੱਥੇ ਇੰਡਸਟਰੀ ਲਾਣੀ ਹੈ, ਇਹ ਐਮਰਜੈਂਸੀ ਆ ਗਈ ਹੈ, ਇਹਨੂੰ ਤੁਸੀਂ ਲੈ ਲਓ। ਉਹਨਾਂ ਨੇ ਸ਼ੈਲਵ ਕਰਤਾ। ਜਿਵੇਂ ਮੈਂ ਕਿਹਾ ਕਿ ਵੀ ਇਹ ਭੰਬਲ ਭੂਸੇ ਵਾਲੇ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਵੱਖ-ਵੱਖ ਬੋਲੀਆਂ ਕਿਵੇਂ ਕੱਢਣੀਆਂ ਨੇ ਤੇ ਕਿਹਨੂੰ ਕਰਨਾ। ਅੱਛਾ, ਇਨ ਦਾ ਮੀਨ ਟਾਈਮ ਇਹਨਾਂ ਨੇ ਇੱਕ ਗਰੁੱਪ ਆਫ ਮਿਨਿਸਟਰਸ GOM ਬਣਾ ਦਿੱਤਾ, ਸਮ੍ਰਿਤੀ ਇਰਾਨੀ, ਜਿਹਨੂੰ ਹੁਣ ਮੈਂ ਉਹਦੇ ਬਾਰੇ ਕੀ ਕਹਿਣਾ, ਮੇਰੇ ਮੂੰਹ ਨਹੀਂ ਠੀਕ ਲੱਗੇਗਾ ਕਿ ਵੀ ਕੀ ਇਹਨਾਂ ਦੇ ਰਿਸ਼ਤੇ ਨੇ ਔਰ ਕੌਣ ਕੀ ਹੈ, ਸਭ ਬਦ ਇਖਲਾਕ ਲੋਕ, ਔਰ ਕਿਸ ਕਿਸਮ ਦਾ ਇਹਨਾਂ ਦਾ ਉਹ ਅਬਾਨੀਆਂ ਡਾਨੀਆਂ ਦੇ ਹੋਣ ਤੇ ਇਹਨਾਂ ਦੇ ਹੋਣ, ਇਹ ਇਹਨਾਂ ਦਾ ਜਿਹਨੂੰ ਕਹਿੰਦੇ ਨੇ ਵੀ ਇਹ ਸਭ ਗੋਲ ਤੇ ਕੁਛ ਨਾ ਖੋਲ ਵਾਂਗ ਹੈ। ਹੁਣ ਉਹ ਜਿਹੜੀ ਗਰੁੱਪ ਆਫ ਮਿਨਿਸਟਰਸ ਦਾ, ਹੁਣ ਉਹਨਾਂ ਨੇ ਇੱਕ ਪਾਸੇ ਕਿਸਾਨ ਉਹਨਾਂ 3 ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਉੱਤੇ ਮੋਰਚਾ ਲਾ ਕੇ ਬੈਠੇ ਨੇ, ਔਰ ਨਾਲ ਦੀ ਨਾਲ ਹੁਣ ਇਹਨਾਂ ਕੋਲ ਜਿਵੇਂ ਇਹਨਾਂ ਨੇ ਧੱਕੇ ਨਾਲ ਰਾਜ ਸਭਾ ਚੋਂ, ਅਪਰ ਹਾਊਸ ਚੋਂ ਇਹ 3 ਕਾਨੂੰਨ ਕਲੀਅਰ ਕਰਾਏ, ਮਾਈਕਰੋਫੋਨ ਬੰਦ ਕਰ ਦਿੱਤਾ ਆਪੋਜੀਸ਼ਨ ਦਾ, ਵੋਟਾਂ ਦੀ ਮੰਗ ਹੋਈ ਨਹੀਂ ਹੈ, ਹੋ ਗਿਆ ਪਾਸ, ਜੀਤ ਗਏ ਹਮਾਰੇ ਗਿਆਨੀ, ਜੀਤ ਗਏ, ਰੌਲਾ ਪਾ ਦਿਓ ਜਿਵੇਂ ਜਿਵੇਂ ਇਹ ਕਰਦੇ ਰਹੇ ਨੇ। ਬੁੱਧਿਜ਼ਮ ਦਾ ਵੀ ਇਵੇਂ ਇਹਨਾਂ ਨੇ ਐਂਡ ਕੀਤਾ। ਬੁੱਧਿਸਟਾਂ ਦੇ ਜਦੋਂ ਸਕਾਲਰਸ ਦੀ ਡਿਬੇਟ ਹੁੰਦੀ ਸੀ ਕਿ ਵੀ ਇੱਕ ਪਾਸੇ ਬੁੱਧਿਸਟ ਸਕਾਲਰ ਹੈ, ਇੱਕ ਪਾਸੇ ਬ੍ਰਾਹਮਣ ਹੈ, ਬ੍ਰਾਹਮਣ ਉੱਥੇ ਆਪਣੇ ਲੋਕ ਜ਼ਿਆਦਾ ਵੱਡੀ ਗਿਣਤੀ 'ਚ ਇਕੱਠਾ ਕਰ ਦਿੰਦੇ ਸੀ ਕਿਉਂਕਿ ਸ਼ਾਸਤਰਾਰਥ ਉਹਨੂੰ ਕਹਿੰਦੇ ਸੀ, ਓਪਨ ਡਿਬੇਟ। ਤੇ ਜਦੋਂ ਬ੍ਰਾਹਮਣ ਨੂੰ ਕੁੱਟ ਪੈ ਰਹੀ ਹੈ ਆਰਗੂਮੈਂਟ ਦੇ ਵਿੱਚ, ਥੱਲੇ ਜਾ ਰਿਹਾ ਹੈ, ਤੇ ਉਹਨਾਂ ਦੇ ਜਿਹੜੇ ਸੀ ਉਹ ਰੌਲਾ ਪਾ ਦਿੰਦੇ ਸੀ, ਹਮਾਰੇ ਪੰਡਤ ਜੀ ਜੀਤ ਗਏ, ਹਮਾਰੇ ਪੰਡਤ ਜੀ ਜੀਤ ਗਏ, ਉਹਨੂੰ ਮੋਢਿਆਂ ਤੇ ਚੁੱਕ ਲੈਂਦੇ ਸੀ। ਔਰ ਇਵੇਂ ਜਿਹੜਾ ਉਹ ਤੁਸੀਂ ਜਿਹੜੀ ਹਾਰ ਨੂੰ ਜਿੱਤ 'ਚ ਬਦਲਦੇ ਹੋ। ਹੁਣ ਜਿੱਥੇ ਇੱਕ ਪਾਸੇ ਇਹ ਚੱਲ ਰਿਹਾ, ਇਹਨਾਂ ਦੀ ਕੀ ਲਾਈਨ ਹੈ, ਇਹ ਤਾਜ਼ਾ ਖਬਰ ਹੈ ਕਿ ਭਾਈ ਇਹ ਗਰੁੱਪ ਆਫ ਮਿਨਿਸਟਰ ਸੈਟ ਅਪ to promote Indian manufacturing led by Union Textile and Women and Child Development Minister Smriti Irani has suggested that state government should consider allowing industries to buy land directly from farmers. क्योंकि मैकेनिज्म ਹੁਣ तक ये है कि जे कोई इंडस्ट्री किसी स्टेट भी लगनी है, कोई ਜਿਹੜੀ ਜ਼ਮੀਨ ਵੀ ਐਕਵਾਇਰ ਕਰਨੀ ਉਹ ਸਟੇਟ ਨੇ ਕਰਨੀ ਹੈ। ਸੋ ਇਹ ਜਿਹੜਾ ਸਾਰਾ ਚੱਲ ਰਿਹਾ ਇਕੱਲਾ ਖੇਤੀਬਾੜੀ ਕਾਨੂੰਨਾਂ ਨਾਲ ਤੱਕ ਹੀ ਮਹਿਦੂਦ ਨਹੀਂ ਹੈ, ਇਹ ਸਾਰੇ ਦੇਸ਼ ਨੂੰ ਦਿੱਲੀ ਤੋਂ ਗਵਰਨ ਕਰਨਾ ਚਾਹੁੰਦੇ ਨੇ, ਕਰ ਰਹੇ ਨੇ। ਹੁਣ ਜਿਹੜੀਆਂ ਪਾਵਰਸ ਸਟੇਟ ਨੂੰ ਕਨਸਟੀਟਿਊਸ਼ਨ ਦੇ ਥੱਲੇ ਜਿਹੜੀ ਉਹਨਾਂ ਦੀ ਜਿਹਨੂੰ ਲਿਸਟਿੰਗ ਕਹਿੰਦੇ ਨੇ ਕਿ ਜਿਹੜੀ ਸਟੇਟ ਲਿਸਟ ਸਬਜੈਕਟ ਸੀ, ਜਿਨ੍ਹਾਂ 'ਚ ਐਜੂਕੇਸ਼ਨ ਹੈ, ਜਿਨ੍ਹਾਂ 'ਚ ਐਗਰੀਕਲਚਰ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਉਹ ਐਜੂਕੇਸ਼ਨ ਲਾਅ ਐਂਡ ਆਰਡਰ ਹੈ, ਜਿਹਦੇ ਥੱਲੇ ਈਵਨ ਰਾਈਪੇਰੀਅਨ ਰਾਈਟਸ ਸੀ, ਉਹ ਸਾਰੇ ਹੌਲੀ ਹੌਲੀ ਜਦੋਂ ਇਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ 1966 'ਚ, ਪੰਜਾਬ ਦਾ ਰਾਈਪੇਰੀਅਨ ਰਾਈਟ ਖਿੱਚ ਲਿਆ। ਜਿਹੜਾ ਸਤਲੁਜ ਬਿਆਸ ਰਾਵੀ ਪੰਜਾਬ ਦੇ ਦਰਿਆ ਨੇ, ਉਹਦਾ 2/3 ਪਾਣੀ ਰਾਜਸਥਾਨ ਔਰ ਹਰਿਆਣੇ ਨੂੰ ਕੰਟਰੋਲ ਵੀ ਇਹਨਾਂ ਦੇ ਕੋਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੈਂਟਰ ਦਾ ਪਾਰਟ ਹੈ। ਐਜੂਕੇਸ਼ਨ ਵਾਈਜ਼ ਜਦੋਂ ਇਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਐਕਸਪਲੋਇਟ ਕਰਨਾ ਸ਼ੁਰੂ ਕੀਤਾ, ਹੁਣ ਸਾਰਾ ਹਿੰਦੂਤਵੀ ਸਿਲੇਬਸ ਐਜੂਕੇਸ਼ਨ ਸਟੇਟਾਂ ਤੋਂ ਖਿੱਚ ਲਿਆ। ਹੁਣ ਐਗਰੀਕਲਚਰ ਦੇ ਥੱਲੇ ਜਿਹੜੇ ਕਾਨੂੰਨ ਨੇ, ਇਹਨਾਂ ਨੂੰ ਕਾਨੂੰਨ ਬਣਾਉਣ ਦਾ ਰਾਈਟ ਹੀ ਨਹੀਂ ਹੈ ਪਾਰਲੀਮੈਂਟ 'ਚ, ਕਿਉਂਕਿ ਇਹ ਸਟੇਟ ਸਬਜੈਕਟ ਹੈ, ਉਹ ਖਤਮ ਕਰ ਦਿੱਤਾ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਉਦੋਂ 2014 'ਚ ਜਿਹੜਾ ਇਹ ਲੈਂਡ ਐਕੁਇਜ਼ੀਸ਼ਨ ਐਕਟ ਪਾਸ ਨਹੀਂ ਸੀ ਕਰਵਾ ਸਕੇ, ਹੁਣ ਉਹਨਾਂ ਨੂੰ ਲੱਗਦਾ ਹੈ ਓਪਰਚੁਨਿਟੀ, ਔਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਇੰਡਸਟਰੀਅਲ ਪਰਪਸਿਸ ਦੇ ਲਈ
ਜਿਹੜੀ ਬੜੀ ਲੌਂਗ ਪ੍ਰੋਸੈਸ ਹੁੰਦੀ ਹੈ ਸਟੇਟ ਨੂੰ ਐਕਵਾਇਰ ਕਰਨ ਨੂੰ, ਔਰ ਇਹ ਉਹਨਾਂ ਨੇ ਰਿਕਮੈਂਡੇਸ਼ਨ ਕੀਤੀ ਹੈ ਕਿ all a quote unquote all state governments should be recommended to consider allowing industries to buy land directly from farmers, while industries will still need to seek permission. A deemed approval after 30 days may be provided. So ਹੁਣ ਅਸੀਂ ਤਾਂ ਖੇਤੀਬਾੜੀ MSP ਦੂਜੇ ਤੀਜੇ ਦੇ ਫਿਕਰਾਂ 'ਚ ਪਏ ਹਾਂ। ਉਹਨਾਂ ਨੇ ਉਹ ਲਿਆ ਕੇ ਵਪਾਰੀ ਉੱਥੇ ਬਿਠਾ ਦਿੱਤੇ, ਉਹਨਾਂ ਨੂੰ ਕਿਹਾ ਜੀ ਸਟੇਟ ਦੀ ਲੋੜ ਹੀ ਨਹੀਂ ਹੈ, ਅਡਾਨੀ ਅਬਾਨੀ ਆਣ ਸਾਰੀਆਂ ਜ਼ਮੀਨਾਂ ਵਿੱਚੋਂ। ਹੁਣ ਜਦੋਂ ਇਹ ਦੇਖਿਆ ਜਾਂਦਾ ਹੈ ਕਿ ਕਿਸਾਨਾਂ ਨੂੰ ਲੱਗਦਾ ਵੀ ਅਸੀਂ ਆਪਣੀਆਂ ਜ਼ਮੀਨਾਂ 'ਚ ਬੇਜ਼ਮੀਨੇ ਹੋਵਾਂਗੇ, ਤੇ ਇਹ ਨੈਕਸਟ ਸਟੈਪ ਹੈ ਕਿ ਜੀ ਅਸੀਂ ਫਿਰ ਹੁਣ ਜੇ ਇੱਥੋਂ ਤੁਹਾਡਾ ਪ੍ਰੋਡਿਊਸ ਕੁਝ ਨਹੀਂ ਕੱਢਦਾ, ਅਸੀਂ ਇੱਥੇ ਇੰਡਸਟਰੀ ਲਾਣੇ, ਔਰ ਉਹਦੇ ਲਈ ਤੁਹਾਡੇ ਤੋਂ ਹੀ ਅਸੀਂ ਸਿੱਧਾ ਸੌਦਾ ਕਰਦੇ ਹਾਂ। ਆ ਚੁੱਕੋ ਸਰਦਾਰ ਜੀ, ਲੱਖ ਦਾ ਬਿਆਨਾ ਤੁਹਾਨੂੰ ਦਿੰਨੇ, ਤੇ ਬਾਕੀ ਹਾਲ ਉਹੀ ਜੋ ਕਿਸੇ ਜ਼ਮਾਨੇ ਜਦ ਤੋਂ ਛੋਟੂ ਰਾਮ ਨੇ ਛਟਕਾਰਾ ਦਵਾਇਆ 1930s 'ਚ ਕਿ ਭਾਈ ਤੁਸੀਂ ਅੰਗੂਠੇ ਲਵਾਈ ਜਾਓ, ਪੁਸ਼ਤ ਦਰ ਪੁਸ਼ਤ ਸੂਦ ਦੇਈ ਜਾਓ, ਫਿਰ ਕਹੋ ਜੀ ਹੁਣ ਤਾਂ ਤੁਹਾਡੀ ਜ਼ਮੀਨ ਹੀ ਨਹੀਂ ਰਹੀ ਕਿਉਂਕਿ ਤੁਸੀਂ ਕਰਜ਼ਾ ਨਹੀਂ ਮੁਕਾ ਸਕੇ, ਹੁਣ ਮਾਲਕ ਉਹਦਾ ਬਾਣੀ ਹੈ ਔਰ ਤੁਸੀਂ ਉਸ ਆਪਣੀ ਜ਼ਮੀਨ ਦੇ ਵਿੱਚ ਹੀ ਜਿਹੜੇ ਆ ਮੁਜ਼ਾਹਰੇ ਬਣੇ ਹੋਏ ਹੋ। ਸੋ ਇਹ ਹੈ ਜਦੋਂ ਅਸੀਂ ਭੰਬਲ ਭੂਸੇ ਦੀ ਖੇਡ ਦੇਖਦੇ ਹਾਂ ਕਿ ਕਿੱਥੇ ਵਿਰੋਧ ਹੋ ਰਿਹਾ ਹੈ, ਕਿੱਥੇ ਸਪੋਰਟ ਹੋ ਰਹੀ ਹੈ, ਤੇ ਅਸਲ ਏਜੰਡਾ ਹੁਣ ਇਹ ਇਕੱਲਾ ਇਹ ਨਹੀਂ ਹੈ 3 ਕਾਨੂੰਨਾਂ ਦਾ। ਲੈਂਡ ਐਕੁਜੀਸ਼ਨ ਐਕਟ ਜਿਹੜਾ 2014 ਚ ਇਹ ਨਹੀਂ ਸੀ ਪਾਸ ਕਰਵਾ ਸਕੇ, ਹੁਣ ਉਸ ਦੀ ਤਿਆਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।